ਬੜਾ ਯਾਦ ਮੈਨੂੰ ਆਵੇ ਇੱਕ ਪਿੰਡ ਪੰਜਾਬ ਦਾ, ਬੜਾ ਯਾਦ ਮੈਨੂੰ ਆਵੇ ਇੱਕ ਪਿੰਡ ਪੰਜਾਬ ਦਾ। ਉਹ ਪਿੰਡ ਮੇਰੇ ਬਚਪਨ ਦਾ, ਉਹ ਪਿੰਡ ਮੇਰੇ ਬਚਪਨ ਦਾ, ਉਹ ਪਿੰਡ ਮੇਰੇ ਬਾਪ ਦਾ, ਬੜਾ ਯਾਦ ਮੈਨੂੰ ਆਵੇ ਇੱਕ ਪਿੰਡ ਪੰਜਾਬ ਦਾ। ਅੱਜ ਵੀ ਆਉਂਦੀਆਂ ਉਸ ਮਿੱਟੀ ਦੀਆਂ ਮਹਿਕਾਂ ਵਿੱਚ ਹਵਾਵਾਂ ਦੇ, ਇੱਕ ਇੱਕ ਮੰਜ਼ਰ ਇੱਕ ਇੱਕ ਨਕਸ਼ਾ ਵਸਿਆ ਵਿੱਚ ਨਿਗਾਹਾਂ ਦੇ। ਅੱਜ ਵੀ ਉਸ ਪਿੰਡ ਨੂੰ ਦਿਲ ਮੇਰਾ ਭੁੱਲ ਨਾ ਪਾਉਂਦਾ ਏ, ਇੱਕ ਵਾਰੀ ਉਹਨੂੰ ਵੇਖਣ ਨੂੰ ਦਿਲ ਬੜਾ ਹੀ ਚਾਹੁੰਦਾ ਏ। ਉਹ ਪਿੰਡ ਮੇਰੇ ਬਚਪਨ ਦਾ, ਉਹ ਪਿੰਡ ਮੇਰੇ ਬਚਪਨ ਦਾ, ਉਹ ਪਿੰਡ ਮੇਰੇ ਬਾਪ ਦਾ, ਬੜਾ ਯਾਦ ਮੈਨੂੰ ਆਵੇ ਇੱਕ ਪਿੰਡ ਪੰਜਾਬ ਦਾ, ਬੜਾ ਯਾਦ ਮੈਨੂੰ ਆਵੇ ਇੱਕ ਪਿੰਡ ਪੰਜਾਬ ਦਾ, ਇੱਕ ਪਿੰਡ ਪੰਜਾਬ ਦਾ, ਇੱਕ ਪਿੰਡ ਪੰਜਾਬ ਦਾ। अस्सलाम वालेकुम, सत श्री अकाल, प्रणाम। एक पिंड पंजाब ਦਾ ਚੈਨਲ ਦੀ ਟੀਮ ਅੱਜ ਪਹੁੰਚੀ ਹੈ ਸਮੁੰਦਰੀ ਸ਼ਹਿਰ ਦੇ ਨਾਲ ਵਸੇ ਹੋਏ ਪਿੰਡ ਬਾਵਿਆਂ ਵਾਲੇ ਦੇ ਵਿੱਚ, ਜਿੱਥੇ ਸਾਡੀ ਮੁਲਾਕਾਤ ਇੱਕ ਐਸੇ ਬੰਦੇ ਦੇ ਨਾਲ ਆ ਜਿਹੜੇ ਇੰਡੀਆ ਦੇ ਵਿੱਚੋਂ ਫਿਰ ਕੇ ਆਏ ਆ। ਇਹਨਾਂ ਕੋਲੋਂ ਇਹਨਾਂ ਦਾ ਸਫ਼ਰਨਾਮਾ ਪੁੱਛਣਾ ਕਿ ਇਹਨਾਂ ਨੂੰ ਉੱਥੇ ਜਾ ਕੇ ਕਿਸ ਤਰ੍ਹਾਂ ਲੱਗਾ, ਲੋਕਾਂ ਨੇ ਇਹਨਾਂ ਨੂੰ ਕਿਸ ਤਰ੍ਹਾਂ ਪਿਆਰ ਵਰਤਿਆ। अस्सलाम वालेकुम जी। वालेकुम अस्सलाम वरहमतुल्लाह जी। अपना नाम दस्यो जी। मुस्तफ़ा मुअज़्ज़म जी। अच्छा जी, होर सुनाओ की हाल चाल? अल्लाह का शुक्र, सब खैरियत। तुसीं सुनाओ किसान सब किदां? हाँ जी, अल्लाह का शुक्र। अच्छा, मैनूं ये दसो भी किहड़े सन दे विच तुसीं इंडिया जाके आए सी? मैं सर 2017 च जी। अच्छा। ते दसंबर 2017 च जी। अच्छा। इत्थों फैसलाबाद तो लाहौर तो हुशियारपुर साडा आबाई जिला सी, जितों माइग्रेट हो के साडे बजुर्ग आए सी। ठीक है। उत्थे गए सी विजिट करन लई। ਤੁਸੀਂ ਪਹਿਲੇ ਮੈਨੂੰ ਦੱਸੋ ਕਿ ਜਿਹੜਾ ਵੀਜ਼ੇ ਦਾ ਪ੍ਰੋਸੈਸ ਆ ਉਹ ਕਿੱਦਾਂ, ਤੁਸੀਂ ਇੱਥੋਂ ਤੁਹਾਨੂੰ ਵੀਜ਼ਾ ਕਿੰਨੀ ਆਸਾਨੀ ਨਾਲ ਮਿਲ ਗਿਆ ਸੀ, ਕੀ ਤਰੀਕਾਕਾਰ ਚੋਂ ਗੁਜ਼ਰ ਕੇ ਤੁਸੀਂ ਵੀਜ਼ਾ ਹਾਸਲ ਕੀਤਾ? ਵੀਜ਼ਾ ਅਸਲ ਨਾ ਕਿਸਾਨ ਸਾਹਿਬ ਅਰਜ਼ੇ ਆ ਕਿ ਵੀ ਇਹਦੇ ਲਈ ਸਪਾਂਸਰ ਬਹੁਤ ਜ਼ਰੂਰੀ ਆ, ਕਿਉਂਕਿ ਇੰਡੀਆ ਵਾਲੇ ਜਿਹੜੇ ਨਾ ਸਪਾਂਸਰ ਤੋਂ ਬਗੈਰ ਵੀਜ਼ਾ ਨਹੀਂ ਦਿੰਦੇ। ਉੱਥੋਂ ਸਾਡੇ ਅਜ਼ੀਜ਼ ਆ, ਉਹਨਾਂ ਨੇ ਸਾਨੂੰ ਸਪਾਂਸਰ ਭੇਜਿਆ ਜੀ, ਉਹ ਸਪਾਂਸਰ 'ਤੇ ਅਸੀਂ ਅਪਲਾਈ ਕਰਦੇ ਹਾਂ। ਬੇਸਿਕਲੀ ਇਹ ਜਿਹੜਾ ਵੀਜ਼ਾ ਨਾ ਜੀ, ਇਹ ਕਨਫਰਮੇਸ਼ਨ ਦਾ ਇੱਕ ਬਹੁਤ ਲੈਂਥੀ ਪ੍ਰੋਸੈਸ ਆ ਜਿਹੜਾ ਏਜੰਸੀਆਂ ਆਪਣੇ ਤੌਰ 'ਤੇ ਕਰਦੀਆਂ, ਕਰਨ ਤੋਂ ਬਾਅਦ ਵੀਜ਼ਾ ਅਪਲਾਈ ਦਿੰਦੇ ਆ। ਪੂਰੀ ਛਾਣਬੀਣ ਕਰਕੇ ਫਿਰ ਵੀਜ਼ਾ ਦਿੰਦੇ ਆ? ਫਿਰ ਵੀ ਵੀਜ਼ਾ ਇਸ਼ੂ ਕਰਦੇ ਆ ਜੀ। ਅੱਛਾ, ਤੇ ਫਿਰ ਤੁਸੀਂ ਆਪਣਾ ਸਫ਼ਰ ਹੁਣ ਦੱਸੋ ਵੀ ਇੱਥੋਂ ਕਿੱਦਾਂ ਗਏ? ਵਾਹਗਾ ਦੇ ਰਾਸਤੇ ਗਏ, ਹਵਾਈ ਸਫ਼ਰ ਦੇ ਵਿੱਚ ਗਏ, ਜਾਂ ਜਿਸ ਤਰ੍ਹਾਂ ਵੀ ਗਏ ਹੋ ਮੈਨੂੰ ਪੂਰੀ ਸਾਨੂੰ ਦਾਸਤਾਨ ਦੱਸੋ। ਅਸੀਂ ਸਾਰੇ ਇੱਥੋਂ ਲਾਹੌਰ ਤੋਂ ਵਾਹਗਾ ਬਾਰਡਰ ਕ੍ਰਾਸ ਕੀਤਾ ਜੀ। ਅੱਛਾ। ਵਾਹਗਾ ਕ੍ਰਾਸ ਕਰਕੇ ਤੇ ਅੰਮ੍ਰਿਤਸਰ ਚਲੇ ਗਏ, ਕਿਉਂਕਿ ਜਿੰਨਾ ਲਾਹੌਰ ਤੋਂ ਵਾਹਗਾ ਇੰਨਾ ਹੀ ਅੱਗੇ ਅੰਮ੍ਰਿਤਸਰ ਆ। ਤੁਹਾਨੂੰ ਕੋਈ ਲੈਣ ਆਇਆ ਸੀ ਉੱਥੋਂ ਕ੍ਰਾਸ ਕਰਨ ਤੋਂ ਬਾਅਦ, ਜਾਂ ਆਪੇ ਹੀ? ਅਸੀਂ ਆਪਣੇ ਆਪ ਹੀ ਚਲੇ ਗਏ ਜੀ, ਕਿ ਕਿਹੜਾ ਇੱਕ ਜ਼ੁਬਾਨ ਇੱਕ ਆ, ਸਾਰਾ ਕੁਛ ਇੱਕ ਆ। ਸਿਰਫ ਇਹ ਤਾਂ ਹੁਣ ਇਦਾਂ ਹੀ ਲੱਗਦਾ ਨਾ ਕਿ ਉਹ ਵੀ ਉਹੀ ਬੋਲੀ ਵੀ ਉਹ ਸਾਰਾ ਕੁਛ, ਬਸ ਕਰੰਸੀ ਮੁਖਤਲਿਫ ਆ। ਜਦੋਂ ਤੁਸੀਂ ਵਾਹਗਾ ਕ੍ਰਾਸ ਕੀਤਾ
ਫਰਕ ਕੁਝ ਵੀ ਨਹੀਂ ਲੱਗਾ ਹੋਣਾ ਉਦੋਂ ਦੇ ਪੰਜਾਬੀ ਤੇ ਉਸ ਤੋਂ ਬਾਅਦ ਤੁਸੀਂ ਅੱਗੋਂ ਬੱਸ ਲਈ ਜਾਂ ਗੱਡੀ ਆਪਣੀ ਨਹੀਂ, ਕਰਵਾ ਕੇ ਗਏ? ਅਸੀਂ ਆਪਣੀ ਗੱਡੀ ਕਰਾ ਕੇ ਚਲੇ ਗਏ ਅੰਮ੍ਰਿਤਸਰ। ਅੰਮ੍ਰਿਤਸਰ ਤੋਂ ਅਸੀਂ ਜਲੰਧਰ ਟ੍ਰੇਨ ਤੇ, ਟ੍ਰੇਨ ਤੋਂ ਅੱਗੇ ਹੁਸ਼ਿਆਰਪੁਰ। ਹਾਂਜੀ, ਹੁਸ਼ਿਆਰਪੁਰ ਜਾ ਕੇ ਆਪਣੀ ਰਿਪੋਰਟ ਕੀਤੀ ਅਸੀਂ ਐਸਐਸਪੀ ਆਫਿਸ, ਉੱਤੇ ਆਪਣੇ ਤੇ ਡੀਪੀਓ ਆਫਿਸ ਹੁੰਦਾ, ਉੱਤੇ ਐਸਐਸਪੀ ਆਫਿਸ, ਉੱਥੇ ਆਪਣੀ ਹਾਜ਼ਰੀ ਕੀਤੀ। ਕਰਨ ਤੋਂ ਬਾਅਦ ਇਲਾਕਾ ਥਾਣਾ, ਉੱਥੇ ਜਾ ਕੇ ਹਾਜ਼ਰੀ ਕੀਤੀ, ਫਿਰ ਆਪਣੇ ਚੱਕ ਚਲੇ ਗਏ। ਕਿਹੜਾ ਚੱਕ ਆ? ਸਾਡਾ ਚੱਕ ਸੀਗਾ ਬਜ਼ੁਰਗਾਂ ਸਾਡਿਆਂ ਦਾ, ਟੋਡਰਪੁਰ ਪਿੰਡ ਸੀ ਜੀ, ਤਹਿਸੀਲ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ। ਹਾਂਜੀ, ਉੱਥੇ ਜਾ ਕੇ ਅਸੀਂ ਮਿਲੇ ਪੁਰਾਣੇ ਬਜ਼ੁਰਗ ਜਿਹੜੇ ਆ ਸਾਡੇ, ਦੋ ਬਜ਼ੁਰਗਾਂ ਦੇ ਦੋਸਤ ਜਿਹੜੇ ਸੀ ਉੱਥੇ ਰਹਿ ਗਏ, ਉਹਨਾਂ 'ਚੋਂ 3-4 ਬਜ਼ੁਰਗ ਸੀ, ਉਹਨਾਂ ਨੂੰ ਮਿਲੇ ਆ। ਉਸ ਤੋਂ ਬਾਅਦ ਹੁਣ ਤਾਂ ਫੈਮਿਲੀ ਫਰੈਂਡ ਬਣ ਗਏ ਕਿ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਇਹ ਵੀ ਸਾਡੇ ਆ ਸੀ ਇਹਨਾਂ ਦੇ। ਤੁਸੀਂ ਕੌਣ ਕੌਣ ਗਏ ਸੀ? ਮੈਂ ਤੇ ਇੱਕ ਸਾਡੇ ਚੱਕ ਦੇ ਆ ਚੌਧਰੀ ਸਰਦਾਰ ਸਾਹਿਬ। ਹਾਂਜੀ, 2 ਬੰਦੇ ਸੀ। ਉਹਨਾਂ ਦਾ ਵੀ ਉਹੀ ਪਿੰਡ ਸੀ? ਨਹੀਂ, ਉਹਨਾਂ ਦਾ ਪਿੰਡ ਬੇਸਿਕਲੀ ਲੁਧਿਆਣੇ ਦੇ ਕੋਲ ਕੁਰੜ ਛਾਪਾ ਸੀ। ਹਾਂਜੀ। ਅੱਛਾ, ਜਿਹੜੇ 3 ਬੰਦੇ ਤੁਸੀਂ ਕਹਿੰਦੇ ਬਜ਼ੁਰਗਾਂ ਦੇ ਹਾਣੀ ਮਿਲ ਗਏ ਤੁਹਾਨੂੰ, ਉਹਨਾਂ ਦੇ ਨਾਂ ਕੀ ਸੀ? ਇੱਕ ਦਾ ਨਾਂ ਤਾਇਆ ਜੀ ਦਾ ਨਾਂ ਚੂੜਵਾਲ ਵਲਦ ਹਾਕੋ, ਔਰ ਦੂਸਰਾ ਸੀਗੇ ਉਹਨਾਂ ਦਾ ਨਾਂ ਸੀ ਪੋਸਤੀ, ਤੀਸਰੇ ਸੀਗੇ ਉਹਨਾਂ ਦਾ ਨਾਂ ਸੀ ਮੇਰਾ ਖਿਆਲ ਰਣਜੀਤ ਸਿੰਘ। ਹਾਂਜੀ। ਉਸ ਪਿੰਡ ਜਿਹਦੇ ਬਾਰੇ ਤੁਸੀਂ ਆਪਣੇ ਬਜ਼ੁਰਗਾਂ ਤੋਂ ਛੋਟੇ ਹੁੰਦੇ ਸੁਣਦੇ ਆਏ ਗੱਲਾਂ ਬਾਤਾਂ, ਨਕਸ਼ਾ ਇੱਕ ਬਣਿਆ ਹੁੰਦਾ, ਉਸ ਨਕਸ਼ੇ ਵਿੱਚ ਤੇ ਉਸ ਪਿੰਡ ਵਿੱਚ ਕਿੰਨਾ ਕੁ ਫਰਕ ਸੀ? ਬਿਲਕੁਲ ਸੇਮ ਉਸੇ ਕੰਡੀਸ਼ਨ 'ਚ ਪਿੰਡ ਆ, ਉੱਦਾਂ ਹੀ। ਉਹ ਤਾਂ ਹੋਇਆ ਉਸ ਕੰਡੀਸ਼ਨ 'ਚ ਹੋਇਆ ਜੋ ਤੁਸੀਂ ਆਪਣੇ ਜ਼ਿਹਨ ਦੇ ਵਿੱਚ ਇੱਕ ਬਣਾਇਆ। ਹਾਂਜੀ ਹਾਂਜੀ, ਉੱਦਾਂ ਹੀ ਪਾਇਆ ਜੀ, ਕਿਉਂਕਿ ਸਾਡਾ ਜਿਹੜਾ ਪਿੰਡ ਸੀ ਨਾ ਬੇਸਿਕਲੀ, ਇੱਥੇ ਜਿਹੜੇ ਮਾਈਗ੍ਰੇਟ ਹੋ ਕੇ ਲੋਕ ਗਏ ਨਾ ਉੱਥੇ, ਉਹ ਮਕਾਨ ਉੱਦਾਂ ਹੀ ਛੱਡ ਕੇ ਅਮਰੀਕਾ ਇੰਗਲੈਂਡ ਸ਼ਿਫਟ ਹੋ ਗਏ ਆ। ਜਿਹੜੇ ਕੁਝ ਲੋਕ ਹੈਗੇ ਆ ਉਹ ਆਪਣੇ ਖੂਹਾਂ ਤੇ ਬੈਠੇ ਆ, ਪੁਰਾਣਾ ਪਿੰਡ ਦੀਆਂ ਬਿਲਡਿੰਗਾਂ ਤੇ ਸਾਰਾ ਕੁਝ ਉੱਦਾਂ ਹੀ ਆ ਜੀ। ਫਿਰ ਕਿੱਦਾਂ ਲੋਕਾਂ ਨੇ ਪਿਆਰ ਮੁਹੱਬਤ ਦਿੱਤਾ? ਬਹੁਤ ਉਹਨਾਂ ਨੇ ਜਨਾਬ ਮੁਹੱਬਤ ਕੀਤੀ ਸਾਨੂੰ ਤਾਂ, ਇਦਾਂ ਜਿਵੇਂ ਉਹਨਾਂ ਬਜ਼ੁਰਗਾਂ ਨੇ ਜਿਵੇਂ ਸਾਡਾ ਸੀ ਉਹਨਾਂ ਦੇ ਸਕੇ ਪੋਤੇ ਹੁੰਦੇ ਆ। ਬਹੁਤ ਉਹਨਾਂ ਨੇ ਚਾਅ ਕੀਤਾ। ਥੋੜ੍ਹਾ ਨਾ ਤਫਸੀਲਨ ਸੁਣਾਓ ਸਾਨੂੰ ਗੱਲਬਾਤ। ਅਸੀਂ ਇੱਥੋਂ ਅਰਜ਼ ਆ ਕਿ ਜਦੋਂ ਗਏ ਆ, ਉਹਨਾਂ ਬਜ਼ੁਰਗਾਂ ਨੂੰ ਤਾਂ ਚੂੰਕਿ ਇੰਟਰਸਟ ਨਹੀਂ ਨਾ ਹੈ ਅਗਲੀ ਆਉਣ ਵਾਲੀ ਜਨਰੇਸ਼ਨ ਨਾਲ, ਉਹ ਆਪਣੇ ਹਮ ਉਮਰਾਂ ਨੂੰ ਹੀ ਪਸੰਦ ਕਰਦੇ ਆ। ਜਦੋਂ ਅਸੀਂ ਇੱਥੋਂ ਗਏ ਆ, ਜਾ ਕੇ ਉਹਨਾਂ ਉੱਥੇ ਪੁੱਛਿਆ ਕਿ ਬਜ਼ੁਰਗ ਕੋਈ ਐਸੇ ਜਿਹੜੇ ਮਿਲ ਜਾਣ ਉਹਨਾਂ ਬਜ਼ੁਰਗਾਂ ਦੇ ਵਕਤ ਦੇ, ਉਹਨਾਂ ਨੇ ਕਿਹਾ ਜੀ ਹੈ ਨੇ ਇੱਥੇ ਬਾਬਾ ਜੀ ਪੋਸਤੀ ਆ, ਤਾਇਆ ਜੀ ਚੂੜ ਆ, ਉਹਨਾਂ ਨੂੰ ਮਿਲੇ। ਉਹਨਾਂ ਨੂੰ ਜਾ ਕੇ ਉਹਨਾਂ ਨੇ ਕਿਹਾ ਤੁਸੀਂ ਦੱਸੋ ਕੌਣ ਆ? ਅਸੀਂ ਤਾਂ ਤੁਹਾਨੂੰ ਕੀ ਦੱਸਣਾ, ਪਹਿਲਾਂ ਆਪਣੇ ਦਾਦਿਆਂ ਦਾ, ਆਪਣੇ ਸਾਰੇ ਬਜ਼ੁਰਗਾਂ ਦਾ ਦੱਸੋ। ਉਹਨਾਂ ਨੂੰ ਦੱਸਿਆ, ਉਹਨਾਂ ਨੇ ਬੜੀ ਮੁਹੱਬਤ ਸਾਡੇ ਨਾਲ ਕੀਤੀ, ਉੱਥੇ ਰਹੇ, ਉਹਨਾਂ ਦੇ ਕੋਲ ਹੀ ਰਹੇ ਸਾਰਾ। ਉਹਨਾਂ ਨੇ ਸੈਰ ਕਰਾਈ, ਜਿੱਥੇ ਜਿੱਥੇ ਸਾਡੀਆਂ ਜ਼ਮੀਨਾਂ ਸੀ, ਜ਼ਮੀਨਾਂ ਦਿਖਾਈਆਂ, ਬਜ਼ੁਰਗਾਂ ਦੀਆਂ ਕਬਰਾਂ ਜਿਹੜੀਆਂ ਮਹਿਫੂਜ਼ ਕੀਤੀਆਂ ਸੀ ਉਹ ਦਿਖਾਈਆਂ ਕਿ ਆਹ ਦੇਖੋ ਸਾਰੀਆਂ ਕਬਰਾਂ ਉੱਦਾਂ ਹੀ ਉਸੇ ਜਗ੍ਹਾ 'ਤੇ। ਬਹੁਤ ਉਹਨਾਂ ਦੀ ਜਨਾਬ ਇੰਨੀ ਹੋ ਸਕਦਾ ਅਸੀਂ ਔਲਾਦ ਹੋਣ ਦੇ ਨਾਤੇ ਆਪਣੇ ਬਜ਼ੁਰਗਾਂ ਦੀਆਂ ਕਬਰਾਂ ਸੰਭਾਲਣ 'ਚ, ਜਾਂ ਆਪਣੀਆਂ ਜਿਹੜੀਆਂ ਕੋਈ ਗੱਲਾਂ ਐਸੀਆਂ ਜਿਹੜੀਆਂ ਸਾਨੂੰ ਨਾ ਪਤਾ ਹੋਣ, ਉਹਨਾਂ ਨੂੰ ਸਾਡੇ ਨਾਲੋਂ ਬਿਹਤਰ ਪਤਾ ਸੀ, ਜ਼ਿਆਦਾ ਮੁਹੱਬਤ ਕਰਨ ਵਾਲੇ ਲੋਕ ਪਾਏ। ਬੜੀ ਉਹਨਾਂ ਨੇ ਸਾਨੂੰ ਮੁਹੱਬਤ ਬਖਸ਼ੀ। ਕਿੰਨੇ ਦਿਨ ਰਹੇ ਉਸ ਪਿੰਡ ਦੇ ਵਿੱਚ? ਮੈਂ ਆਪਣੇ ਪਿੰਡ 15 ਦਿਨ ਜੀ। ਵੀਜ਼ਾ ਵੀ 15 ਦਿਨਾਂ ਦਾ ਸੀ? ਨਹੀਂ, ਵੀਜ਼ਾ ਮੇਰਾ 60 ਦਿਨ ਦਾ ਸੀ। ਹਾਂਜੀ। ਉਹ 15 ਦਿਨਾਂ ਦੇ ਵਿੱਚ ਕਿੱਦਾਂ ਤੁਹਾਨੂੰ ਮਤਲਬ ਦਿਨ ਰਾਤ ਤੁਹਾਡੇ ਗੁਜ਼ਰੇ, ਉਹ ਸਾਰਾ ਦੱਸੋ। ਅਸੀਂ ਤਾਂ ਜਨਾਬ ਉੱਥੇ ਖੁਸ਼ੀ ਨਾਲ ਹੀ ਫਿਰਦੇ ਰਹੇ ਕਿ ਕਿਉਂਕਿ ਪਿੱਛੇ ਬਜ਼ੁਰਗਾਂ ਨਾਲ ਰਾਬਤੇ ਹੀ ਸੀ। ਫਲਾਣੇ ਪਿੰਡ ਚਲ ਜਾਓ, ਫਲਾਣੇ ਦਾ ਪਤਾ ਕਰ ਲਓ, ਜਿਨ੍ਹਾਂ ਦੇ ਹਮ ਉਮਰ ਸੀਗੇ ਉੱਥੇ ਨਾ, ਉਹ ਕਹਿੰਦੇ ਸੀ ਫਲਾਣਾ ਬੰਦਾ ਪਤਾ ਕਰੋ, ਫੌਤ ਹੋ ਗਿਆ ਹੈਗਾ, ਕਿਹੜਾ ਨਹੀਂ ਹੈਗਾ। ਇਸੇ ਖੋਜ 'ਚ ਹੀ ਲੱਗੇ ਰਹੇ, ਉਸ ਪਿੰਡ ਚਲੇ ਗਏ, ਉਸ ਪਿੰਡ ਚਲੇ ਗਏ, ਉਸ ਪਿੰਡ ਚਲੇ ਗਏ। ਆਪਣੇ ਇਹਨਾਂ ਦੇ ਦੋਸਤਾਂ ਨੂੰ, ਪਿੱਛੇ ਜਿਹੜੇ ਕੰਟੈਕਟ ਵਾਲੇ ਬੰਦੇ ਸੀ, ਉਹਨਾਂ ਦੇ ਦੋਸਤਾਂ ਨੂੰ ਲੱਭਦੇ ਮਿਲਦੇ, ਦਾਵਤਾਂ ਖਾਂਦੇ, ਵਕਤ ਦਾ ਪਤਾ ਹੀ ਨਹੀਂ ਲੱਗਾ। ਤੁਹਾਡੀਆਂ ਫਿਰ ਦਾਵਤਾਂ ਕਰਦੇ ਰਹੇ ਲੋਕ? ਹਾਂਜੀ ਹਾਂਜੀ, ਬਹੁਤ ਸਾਨੂੰ ਜਨਾਬ ਉਹਨਾਂ ਨੇ, ਉਹ ਅਸਲ ਇਹਨੂੰ ਕਹਿ ਲਓ ਵੀ ਆਪਣੀ ਪੰਜਾਬੀ ਵੀ ਥੋੜ੍ਹੀ ਉਹਨਾਂ ਨੂੰ ਮੁਖਤਲਿਫ, ਬੜਾ ਸਮਾਨ ਬਖਸ਼ਿਆ ਉਹਨਾਂ ਨੇ ਸਾਨੂੰ ਜੀ। ਹਾਂਜੀ, ਬੜੀ ਉਹਨਾਂ ਨੇ ਸਾਨੂੰ ਜਨਾਬ ਮੁਹੱਬਤ ਦਿੱਤੀ ਤੇ ਉਹਨਾਂ ਦੀ ਨਵਾਜ਼ਿਸ਼ ਆ। ਜੇ ਉਹ ਸਾਡੇ ਕੋਲ ਆਉਣ ਤਾਂ ਸ਼ਾਇਦ ਅਸੀਂ ਇੰਨੀ ਮੁਹੱਬਤ ਨਾ ਦੇ ਸਕੀਏ। ਉਹ ਜਿਹੜੇ ਲੋਕ ਤੁਹਾਡੇ ਨਾਲ ਚੱਲਦੇ ਫਿਰਦੇ ਰਹੇ, ਜਿਨ੍ਹਾਂ ਨੇ ਤੁਹਾਨੂੰ ਸੈਰਾਂ ਕਰਾਈਆਂ, ਉਹ ਸਿਆਣੇ ਤਾਂ ਚਲੋ ਤੁਹਾਨੂੰ ਨਿਸ਼ਾਨਦੇਹੀ ਕਰਦੇ ਰਹੇ ਆ, ਉਹ ਜਿਹੜੇ ਤੁਹਾਡੇ ਨਾਲ ਚੱਲਦੇ ਰਹੇ ਉਹਨਾਂ ਦੇ ਨਾਂ ਦੱਸੋ। ਉਹਨਾਂ ਦੇ ਨਾਂ, ਇੱਕ ਦਾ ਨਾਂ ਬਾਈ ਦਾ ਨਾਂ ਸੀ, ਇੱਕ ਬਾਈ ਸ਼ਰੀਤ, ਉਹਨਾਂ ਨਾਲ ਵੈਸੇ ਫੋਨ ਤੇ ਰਾਬਤਾ ਸ਼ਾਬਤਾ ਰਹਿੰਦਾ ਉੱਥੇ, ਸਾਰੇ ਆਪਣੇ ਅਜ਼ੀਜ਼ਾਂ ਤਰ੍ਹਾਂ ਹੀ ਉਹਨਾਂ ਨਾਲ। ਹੋਰ ਫਿਰ ਕਿਹੜੇ ਕਿਹੜੇ ਪਿੰਡਾਂ 'ਚ, ਕਿਹੜੇ ਕਿਹੜੇ ਸ਼ਹਿਰਾਂ ਵਿੱਚ ਗਏ? ਅਸੀਂ ਸਾਰਾ ਹੁਸ਼ਿਆਰਪੁਰ ਵਿਜ਼ਿਟ ਕੀਤਾ, ਸਾਰਾ ਜਲੰਧਰ ਵਿਜ਼ਿਟ ਕੀਤਾ, ਜਿੱਥੇ ਜਿੱਥੇ ਮਾਈਗ੍ਰੇਟ ਹੋ ਕੇ ਗੁੱਜਰ ਆਏ ਸਾਰੇ ਆਪਣੇ, ਚੂੰਕਿ ਅਜ਼ੀਜ਼ਦਾਰੀਆਂ ਹੁੰਦੀਆਂ ਨਾ ਬਰਾਦਰੀਆਂ 'ਚ। ਹੋਰ ਜਿਹੜੇ ਦੋਸਤ ਨੇ ਕਿਹਾ ਕਿ ਸਾਡਾ ਪਿੰਡ ਆ, ਉਹਨਾਂ ਪਿੰਡਾਂ 'ਚ ਵੀ ਗਏ। ਆਪਣੇ ਲਾਗੇ ਵਾਲੇ ਪਿੰਡ ਜਿਹੜੇ ਸੀ, ਮਲਕਪੁਰ, ਮੇਲਾਣਾ ਤੇ ਸ਼ੇਖੂਪੁਰ, ਜਲੇੜਾ,
ਤੇ ਅਜਨੋਹਾ, ਇਹ ਪਿੰਡ ਤਾਂ ਅਸੀਂ ਪੈਰੀਂ ਫਿਰ ਕੇ ਸਾਰੇ ਦੇਖੇ। ਜਦੋਂ ਤੁਸੀਂ ਨਿਕਲਦੇ ਹੁੰਦੇ ਸੀ ਪਿੰਡਾਂ ਵਿੱਚ, ਉਹਨੂੰ ਪਤਾ ਲੱਗਦਾ ਸੀ ਪਾਕਿਸਤਾਨੀ ਆਏ ਆ, ਫਿਰ ਕਿੱਦਾਂ ਤੁਹਾਨੂੰ ਉਹ ਮਿਲਦੇ ਸੀ? ਉਹ ਅਸਲ ਇਦਾਂ ਜੀ, ਇਹ ਤਾਂ ਕੁਦਰਤੀ ਬਾਤ ਹੈ ਕਿ ਜਦੋਂ ਵੀ ਕੋਈ ਬੰਦਾ ਹੁੰਦਾ ਨਾ ਜੀ ਬਾਰਡਰ ਕ੍ਰਾਸਿੰਗ ਤੋਂ, ਜੇ ਕੋਈ ਸਰਦਾਰ ਇੱਥੇ ਆਏਗਾ ਤੇ ਪਿੰਡ ਦੇ ਸਾਰੇ ਨਿਆਣੇ ਇਕੱਠੇ ਹੋ ਹੀ ਜਾਣੇ ਕਿ ਆਹ ਸਰਦਾਰ ਹੋਣੀ, ਹਾਲਾਂਕਿ ਹੈ ਉਹ ਸਾਡੀ ਜ਼ੁਬਾਨ ਬੋਲਦੇ, ਸਾਡੇ ਜਿਹੇ ਇਨਸਾਨ। ਇਦਾਂ ਹੀ ਉਹਨਾਂ ਨੂੰ ਵੀ ਇੱਕ ਹੁੰਦਾ ਵਾ ਕਿ ਇਸ਼ਤਿਆਕ ਕੇ ਨਾ ਬੰਦੇ ਨੂੰ ਮਿਲੀਏ, ਪੁੱਛੀਏ ਤੁਹਾਡਾ ਰਹਿਣ ਸਹਿਣ ਕਿੱਦਾਂ, ਤੁਸੀਂ ਕੀ ਕਰਦੇ ਆ ਕੀ ਨਹੀਂ ਕਰਦੇ। ਕੁਛ ਉਹਨਾਂ ਦਾ ਮਜ਼ਹਬੀ ਲਗਾਓ ਵੀ ਸਾਡੀ ਧਰਤੀ ਨਾਲ ਆ, ਇਸ ਕਰਕੇ ਫਿਰ ਉਹ ਜ਼ਰਾ ਸਾਡੇ ਨਾਲ ਐਕਸਟਰਾ ਆਰਡੀਨਰੀ ਉਲਫਤ ਕਰਦੇ। ਨਹੀਂ, ਇਹਦਾ ਤਾਂ ਮਤਲਬ ਫਿਰ ਇਹ ਹੀ ਹੈ ਨਾ, ਤੁਹਾਡੇ ਗੱਲ ਕਰਨ ਦਾ ਮਕਸਦ ਇਹ ਹੈ ਵੀ ਉਹ ਲੋਕ ਜਦੋਂ ਜਿਹੜਾ ਵੀ ਬੰਦਾ ਇਸ ਪਾਕਿਸਤਾਨ ਚੋਂ ਪੰਜਾਬ ਚੋਂ ਜਾਂਦਾ ਖਾਸ ਕਰ, ਉਹਨੂੰ ਆਪਣਾ ਸਮਝ ਲਓ, ਭਰਾ ਹੀ ਸਮਝਦੇ, ਆਪਣੇ ਘਰ ਵਾਲਾ ਜੀ ਸਮਝਦੇ। ਬਿਲਕੁਲ ਇਸੇ ਤਰ੍ਹਾਂ ਜੀ। ਅਸਲ ਸਾਰੇ ਇਦਾਂ ਕਿ ਜ਼ੁਬਾਨ ਜਿਹੜੀ ਹੈ ਨਾ ਜੀ, ਜ਼ੁਬਾਨ ਦਾ ਬੜਾ ਅਮਲ ਦਖਲ ਹੁੰਦਾ ਇਨਸਾਨ ਦੀ ਜ਼ਿੰਦਗੀ 'ਚ। ਜੇ ਇੱਕ ਪਠਾਨ ਅਫਗਾਨਿਸਤਾਨ ਜਾਏਗਾ ਨਾ, ਤੇ ਉਧਰ ਵਾਲਾ ਵੀ ਪਠਾਨ ਵੀ ਪਸ਼ਤੋਬਾਨ ਹੈ, ਇਹ ਵੀ ਪਸ਼ਤੋਬਾਨ ਹੈ। ਪੰਜਾਬੀ ਜਾਂ ਅਸੀਂ ਆ ਜਾਂ ਉਹ ਆ, ਅੱਗੇ ਤਾਂ ਪੰਜਾਬੀ ਨਹੀਂ ਹੈ। ਇਹ ਤਾਂ ਵਕਤ ਦੇ ਨਾਲ ਉਹਦੇ 'ਚ ਲਾਈਨ ਪੈ ਗਈ ਤੇ ਉਹਦੇ ਨਾਲ ਹੈਗੇ ਲਹਿਦਾ, ਲੇਕਿਨ ਜ਼ੁਬਾਨ ਦੇ ਜਿਹੜਾ ਬੰਧਨ ਆ ਨਾ, ਉਹਦੇ 'ਚ ਤਾਂ ਅਸੀਂ ਬੰਧੇ ਹੋਏ ਹਾਂ। ਸਾਡੀ ਕੋਈ ਇਮੋਸ਼ਨਲ ਸੀਨ ਜਾਂ ਕੋਈ ਵਾਕਿਆ ਜਿਹੜਾ ਤੁਹਾਡੇ ਉੱਥੇ ਸਟੇ ਦੇ ਦੌਰਾਨ ਤੁਹਾਨੂੰ ਪੇਸ਼ ਆਇਆ? ਨਹੀਂ, ਕੋਈ ਐਸੀ ਗੱਲ ਨਹੀਂ। ਖੈਰ ਜਿਹੜੀ ਨਾ ਪਿਆਰ ਮੁਹੱਬਤ ਦੇ ਪੱਕੇ? ਪਿਆਰ ਮੁਹੱਬਤ ਦੇ ਨਾਲ ਇਹ ਆ ਕਿ ਬਜ਼ੁਰਗਾਂ ਦੇ ਮਿਲਣ ਵਾਲੇ ਜਿਹੜੇ ਬੰਦੇ ਸੀ, ਉਹ ਮੁਹੱਬਤ ਨਾਲ ਜ਼ਾਹਰਾ ਮਿਲਦੇ ਸੀ। ਅੱਖਾਂ 'ਚ ਆਂਸੂ ਵੀ ਆ ਜਾਂਦੇ ਕਿ ਫਲਾਂ ਦਾ ਪੋਤਾ ਆਇਆ, ਫਲਾਂ ਦਾ ਪੋਤਾ ਆਇਆ। ਲੇਕਿਨ ਹੁਣ ਚੂੰਕਿ ਹੁਣ ਨਾ ਅਸੀਂ ਉੱਥੇ ਰਹਿ ਸਕਦੇ ਹਾਂ, ਉਹਨਾਂ ਦੀ ਖਾਹਿਸ਼ ਤਾਂ ਸੀ ਕਿ ਸਾਡੇ ਕੋਲ ਰਹੋ। ਹੁਣ ਵੀ ਫੋਨ ਕਰਦੇ ਕਿ ਤੁਸੀਂ ਆਓ, ਤੇ ਉਹਨਾਂ ਦੀ ਬੜੀ ਮਿਹਰਬਾਨੀ ਹੈ ਕਿ ਉਹ ਸਾਡੇ ਲਈ ਇੰਨੀ ਮੁਹੱਬਤ ਦਾ ਜਜ਼ਬਾ ਰੱਖਦੇ। ਫਿਰ ਉੱਥੇ ਬਾਜ਼ਾਰਾਂ ਵਿੱਚ ਸ਼ਾਪਿੰਗ ਕਰਨ ਜਾ ਕੇ ਪਿੱਛੇ ਵੀ ਜਾਂਦੇ ਹੁੰਦੇ ਸੀ? ਹਾਂਜੀ, ਅਸੀਂ ਅਸਲ ਬੇਸਿਕਲੀ ਸਾਡਾ ਮਕਸਦ ਤੇ ਸੀ ਵਿਜ਼ਿਟ ਕਰਨਾ ਆਪਣੇ ਜ਼ਿਲ੍ਹੇ ਨੂੰ ਹੀ। ਉਹਦੇ ਲਈ ਵੀ ਹਰ ਐਂਗਲ ਨਾਲ ਹੀ ਦੇਖਿਆ। ਹੁਸ਼ਿਆਰਪੁਰ ਫਿਰਦੇ ਰਹੇ, ਹੁਸ਼ਿਆਰਪੁਰ ਦਾ ਜਾ ਕੇ ਤੁਸੀਂ ਜਲੰਧਰ ਦੀ ਗੱਲ ਕੀਤੀ, ਇੱਧਰ ਬਲਾਚੌਰ ਵਾਲੀ ਸਾਈਡ ਤੇ ਗੁੱਜਰ ਭਵਨ ਬਣਿਆ, ਉੱਥੇ ਵੀ ਗਏ ਸੀਗੇ? ਨਹੀਂ ਸਰ, ਮੈਂ ਨਹੀਂ ਉੱਥੇ ਨਹੀਂ ਗਿਆ। ਮੈਂ ਜਿਹੜੇ ਪਿੰਡ ਨਾ ਜਿਨ੍ਹਾਂ ਨਾਲ ਸਾਨੂੰ ਸੀਗੀ ਕੋਈ ਜ਼ਾਤੀ ਤੌਰ ਤੇ ਕਿ ਫਲਾਂ ਬੰਦੇ ਸਾਡੇ ਪਿੰਡ ਚੋਂ ਉੱਥੋਂ ਉੱਠ ਗਏ, ਉਹਨਾਂ ਪਿੰਡਾਂ 'ਚ ਗਏ। ਹਾਂਜੀ, ਰਗਬਤ ਸੀ ਮੇਰੇ। ਚੂੰਕਿ ਨਾਨਕੇ ਜਿਹੜੇ ਆ ਨਾ, ਉਹ ਸੀਗੇ ਤਹਿਸੀਲ ਨਕੋਦਰ, ਜ਼ਿਲ੍ਹਾ ਜਲੰਧਰ, ਤੇ ਮੈਂ ਉੱਥੇ ਰਾਏਪੁਰ ਗਿਆ ਸੀ। ਹਾਂਜੀ, ਉੱਥੇ ਬਹੁਤ ਮਸ਼ਹੂਰ ਮਦਰਸਾ ਸੀ ਰਾਏਪੁਰ ਦਾ, ਹਜ਼ਰਤ ਰਾਏਪੁਰੀ ਰਹਿਮਤੁल्लाह ਅਲੈਹ ਦੀ ਫੈਮਿਲੀ ਇੱਥੇ ਚੀਚਾ ਵਤਨੀ ਬੈਠੀ। ਉਸ ਉਹਨਾਂ ਨਿਸਬਤ ਦੇ ਨਾਲ ਉੱਥੇ ਗਏ। ਫਿਰ ਨਵੇਂ ਸ਼ਹਿਰ ਸਾਡੇ ਅਜ਼ੀਜ਼ ਸੀ, ਆ ਗੁਜਰਪੁਰ ਪਿੰਡ ਆ ਸਾਡੇ ਨਾਲ, ਸਾਡੇ ਅਜ਼ੀਜ਼ ਬਹੁਤ ਐਡਵਾਂਸ ਪਿੰਡ ਆ ਜੀ, ਉਹ ਸ਼ਹਿਰ ਹੀ ਬਣ ਗਿਆ ਜੀ, ਬੜਾ ਮਹਿੰਗਾ ਸ਼ਹਿਰ ਆ ਪਿੰਡ ਆ ਉਹ। ਉੱਥੇ ਜੀ ਗੁਜਰਪੁਰ ਗਏ ਜੀ, ਹਕੂਮਤਪੁਰ ਗਏ, ਫਿਰ ਉੱਥੇ ਨਾਲ ਮਹਿੰਦੀਪੁਰ ਆ ਪਿੰਡ ਗੁਜਰਾਂ ਦਾ ਸੀ, ਉੱਥੇ ਗਏ ਜੀ ਇਹਨਾਂ ਪਿੰਡਾਂ 'ਚ। ਤੇ ਫਿਰ ਉਹਦਾ ਜਲੰਧਰ ਤੇ ਸਾਡੇ ਨਾਲ ਦਾ ਪਿੰਡ ਸ਼ੁਰੂ ਹੋ ਜਾਂਦਾ ਸੀ ਨਾ ਜੀ, ਜਿਹੜਾ ਚੇਤਾ ਸੀ। ਚੇਤਾ ਜਿਹੜਾ ਉਹ 2-4 ਮੁਰੱਬੇ ਦੇ। ਚੇਤੇ 'ਚ ਵੀ ਗਏ ਸੀ? ਹਾਂਜੀ, ਚੇਤਾ ਤਾਂ ਚੂੰਕਿ ਹੈ ਹੀ, ਅਸੀਂ ਸਮਝੋ ਰਹਿੰਦੇ ਇੱਥੇ ਚੌਰੀਆਂ ਦੇ ਬਜ਼ੁਰਗਾਂ ਦੀ ਕਬਰ ਆ, ਮਜ਼ਾਰ ਬਣਾਇਆ, ਉਹ ਦੇਖਿਆ? ਨਹੀਂ ਦੇਖ, ਚੌਰੀ ਫਤਿਹਦੀਨ ਦਾ? ਨਹੀਂ ਦੇਖ ਸਕੇ ਜੀ। ਉਹ ਅੱਜ ਵੀ ਹੈਗਾ ਆ? ਹੋਣਾ ਜੀ, ਮੈਂ ਨਹੀਂ ਜਾ ਸਕਿਆ। ਹੁਣ ਮੈਂ ਉਹਨੂੰ ਉਹਦੇ ਬਾਰੇ ਲੋਕ ਜੀ ਬੜਾ ਉੱਥੇ ਉਸ ਮਜ਼ਾਰ ਨੂੰ, ਦਰਬਾਰ ਨੂੰ ਸਤਿਕਾਰ ਕਰਦੇ ਆ, ਔਰ ਸਮਝਦੇ ਆ ਕਿ ਉਹਨਾਂ ਦੇ ਬਕੌਲ ਕੇ ਸਾਡੇ ਦੇਵਤਾ ਸੀ, ਕਿ ਸਾਡੇ ਲੋਕ ਜਿਹੜੇ ਮਾੜੇ ਸੀ, ਉਹਨਾਂ ਦੇ ਘਰਾਂ 'ਚ ਰਾਤ ਨੂੰ ਕਣਕ ਦੀਆਂ ਬੋਰੀਆਂ ਜਾਂ ਜ਼ਰੂਰਤ ਦੀਆਂ ਚੀਜ਼ਾਂ ਉਹ ਇਸ ਤਰ੍ਹਾਂ ਪਰਦੇ ਨਾਲ ਦਿੰਦੇ ਹੁੰਦੇ ਸੀਗੇ। ਔਰ ਲੋਕਾਂ ਨੇ ਪਾਰਟੀਸ਼ਨ ਤੋਂ ਬਾਅਦ ਉਸ ਉੱਥੇ ਉਹਨਾਂ ਦਾ ਦਰਬਾਰ ਬਣਾ ਕੇ ਬਹੁਤ ਜ਼ਿਆਦਾ ਮਾਨਤਾ ਕਰਦੇ ਉਸ ਚੀਜ਼ ਦੀ। ਨਹੀਂ, ਮੈਂ ਉੱਥੇ ਨਹੀਂ ਜਾ ਸਕਿਆ ਕਿਉਂਕਿ ਚੇਤਾ ਪਿੰਡ ਇੱਦਾਂ ਹੀ ਸੀਗਾ, ਸਾਨੂੰ ਆਈਡੀਆ ਵੀ ਨਹੀਂ ਸੀ, ਨਾ ਕਿਸੇ ਨੇ ਗਾਈਡ ਕੀਤਾ। ਕਰਦੇ ਤਾਂ ਫਿਰ ਚਲੇ ਜਾਂਦੇ। ਦਰਬਾਰ ਤੋਂ ਤਾਂ ਕਬਰਾਂ ਜਿਹੜੀਆਂ ਉੱਥੇ ਉਹ ਸਾਰੀਆਂ ਉਹਨਾਂ ਨੇ ਦਰਬਾਰ ਤਾਂ ਜੀ ਉਹਨਾਂ ਨੇ, ਔਰ ਮਸੀਤਾਂ ਬੜੀਆਂ ਸਾਂਭ ਕੇ ਰੱਖੀਆਂ ਆ। ਬੇਸ਼ੱਕ ਉੱਥੇ ਕੋਈ ਇਬਾਦਤ ਕਰਦਾ ਜਾਂ ਨਹੀਂ ਕਰਦਾ, ਲੇਕਿਨ ਬਹੁਤ ਸਾਰੀਆਂ ਇਬਾਦਤਗਾਹਾਂ ਨੂੰ ਇਬਾਦਤਗਾਹਾਂ ਦਾ ਦਰਜਾ ਦੇ ਦਿੱਤਾ ਉਹਨਾਂ ਨੇ, ਅਤੇ ਬਹੁਤ ਸਾਰੀਆਂ ਹਲੇ ਉਸੇ ਤਰ੍ਹਾਂ ਹੀ ਪਈਆਂ ਆ, ਜਿਨ੍ਹਾਂ ਦੇ ਜੁਮੇਰਾਤ ਨੂੰ ਚਿਰਾਗ ਦੀਵਾ ਜਾਲਦੇ ਆ, ਉਹ ਮੰਨਤਾਂ ਮੰਗਦੇ ਆ। ਜਿਹੜੇ ਦਰਬਾਰ ਆ ਉਹਨਾਂ ਨੂੰ ਵੀ ਬੜੀ ਸਾਂਭ ਸੰਭਾਲ ਨਾਲ ਰੱਖਿਆ ਆ। ਤੁਸੀਂ ਵੀ ਕੋਈ ਦਰਬਾਰ ਵਿਜ਼ਿਟ ਕੀਤਾ ਜੀ? ਅਸੀਂ ਕੀਤਾ, ਸਾਈਂ ਹਾਕਮ ਅਲੀ ਸ਼ਾਹ ਦਾ ਅਸੀਂ ਕਟਾਰੀਆਂ 'ਚ ਉੱਥੇ ਗਏ। ਫਿਰ ਸਾਡੇ ਕੋਲ ਸੀਗੇ ਉਧਰ ਸਾਈਂ ਪੂਰੇ ਸ਼ਾਹ ਸੀਗੇ, ਉਹਨਾਂ ਦੇ ਗਏ। ਫਿਰ ਇੱਕ ਸਾਡੇ ਪਿੰਡ ਦੇ ਵਿੱਚ ਸੀਗਾ ਬਾਬਾ ਜੀ ਆ ਸੀਗੇ, ਕੀ ਨਾ ਚੁੱਪ ਸ਼ਾਹ ਸੀ ਉਹਨਾਂ ਨੂੰ ਕਹਿੰਦੇ ਹੁੰਦੇ, ਉਹਨਾਂ ਦਾ ਸੀਗਾ ਇੱਕ ਦਰਬਾਰ, ਉੱਥੇ ਗਏ। ਅੱਛਾ, ਤੁਹਾਡੇ ਵਿਜ਼ਿਟ ਦੇ ਦੌਰਾਨ ਤੁਹਾਨੂੰ, ਚੂੰਕਿ ਤੁਸੀਂ ਬਾਹਰ ਨਿਕਲਦੇ ਸੀ, ਫਿਰਦੇ ਸੀਗੇ, ਸਿਕਿਉਰਿਟੀ ਦੇ ਹਵਾਲੇ ਨਾਲ ਕੋਈ ਮਸਲਾ ਪੇਸ਼ ਆਇਆ? ਨਹੀਂ, ਅਸੀਂ ਆਪਣੇ ਜਿਹੜਾ ਸੀਗੀ ਉਹਨਾਂ ਦਾ ਏਰੀਆਜ਼ ਉਹਨਾਂ ਨੇ ਕੀਤੇ ਹੋਏ ਕਿ ਇਹਦੇ ਤੋਂ ਬਾਹਰ ਨਹੀਂ ਜਾਣਾ। ਉਹ ਤੋਂ ਬਾਹਰ ਜਾਂਦੇ ਨਹੀਂ ਸੀ। ਜੇ ਕਿਸੇ ਥਾਣੇ ਨੂੰ
ਅਸੀਂ ਛੱਡਦੇ ਸੀ ਉਹਦੀ ਅਗਲੇ ਦੀ ਹਦੂਦ 'ਚ ਰਿਪੋਰਟ ਕਰਕੇ। ਜਿਸ ਮੁਲਕ ਜਾਓ ਉਹਦਾ ਕਾਨੂੰਨ ਜਿਹੜਾ ਉਹਨੂੰ ਬੰਦੇ ਨੂੰ ਵੇ ਕਰਨਾ ਚਾਹੀਦਾ, ਫਿਰ ਕੋਈ ਪਰੇਸ਼ਾਨੀ ਨਹੀਂ। ਪਰੇਸ਼ਾਨੀ ਤਾਂ ਅਸੀਂ ਆਪ ਆਪਣੇ ਲਈ ਖੜੀ ਕਰਦੇ ਹਾਂ। ਜਦੋਂ ਤੁਸੀਂ ਕਾਨੂੰਨ ਤੋਂ ਬਾਹਰ ਜਾਣਾ ਫਿਰ ਪਰੇਸ਼ਾਨੀ ਤਾਂ ਹੋਣੀ ਹੈ ਜੀ, ਬਿਲਕੁਲ। ਜੇ ਅਸੀਂ ਪਾਕਿਸਤਾਨ 'ਚ ਵੀ ਹੋਵਾਂਗੇ ਤਾਂ ਇਦਾਂ ਹੀ ਹੋਏਗੀ। ਬਹੁਤ ਵਧੀਆ ਗੱਲ ਕੀਤੀ ਹੈ ਜੀ। ਹਾਂਜੀ, ਇਹ ਤਾਂ ਉਹਨਾਂ ਦੇ ਉੱਥੇ ਕੋਈ ਪਰੇਸ਼ਾਨੀ ਨਹੀਂ ਬੇਸਿਕਲੀ, ਕਿਉਂਕਿ ਉਹ ਆਪਣੇ ਜਿਹੇ ਲੋਕ ਆ ਸਾਰੇ। ਪੁਲਿਸ ਦਾ ਰਵੱਈਆ ਕਿੱਦਾਂ ਸੀ ਤੁਹਾਡੇ? ਪੁਲਿਸ ਦਾ ਰਵੱਈਆ ਬਹੁਤ ਠੀਕ ਆ ਜੀ, ਕੋਈ ਐਸੀ ਗੱਲ ਨਹੀਂ ਹੈ। ਜਦੋਂ ਦੇਖੋ ਨਾ, ਜੇ ਬੰਦੇ ਹੋਏ ਕਾਨੂੰਨ ਦੇ, ਇੱਕ ਬੰਦਾ ਵੀਜ਼ਾ ਲੈ ਕੇ ਆਇਆ, ਉਹ ਜਾ ਕੇ ਰਿਪੋਰਟ ਕਰਦਾ, ਉਹ ਤੁਹਾਨੂੰ ਵੈਲਕਮ ਕਰਦੇ ਆ ਕਿ ਠੀਕ ਹੈ ਜੀ, ਤੁਸੀਂ ਉਹ ਦੱਸ ਦਿੰਦੇ ਕਿ ਆਹ ਜਿਹੜੀਆਂ ਤੁਹਾਡੀਆਂ ਹਦੂਦ ਆ, ਇਹ ਤੋਂ ਬਾਹਰ ਨਹੀਂ ਜਾਣਾ ਤੁਸੀਂ। ਜਦੋਂ ਤੁਸੀਂ ਅਗਲੇ ਜ਼ਿਲ੍ਹੇ ਜਾਂਦੇ ਆ ਜਾਂ ਅਗਲੇ ਥਾਂ ਜਿੱਥੇ ਤੁਹਾਡਾ ਵੀਜ਼ਾ, ਉੱਥੇ ਰਿਪੋਰਟ ਕਰਦੇ ਆ, ਤੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ। ਉਹ ਕਹਿੰਦੇ ਠੀਕ ਆ, ਫਿਰ ਉਹ ਤੁਰੋ ਮੌਜ ਕਰੋ ਆਪਣਾ। ਇੱਥੇ ਅਸੀਂ ਜੀ ਜਦੋਂ ਗੜ੍ਹ ਸ਼ੰਕਰ ਤੋਂ ਪੁਰਖਵਾਲ ਲਈ ਨਿਕਲਦੇ ਆ, ਸਭ ਨੂੰ ਪਹਿਲਾਂ ਪਿੰਡ ਆਉਂਦਾ ਸਾਧਵਾਲ ਤੋਂ ਫਿਰ ਅੱਗੇ ਆ ਗਿਆ ਪੁਰਖਵਾਲ ਤੋਂ ਅੱਗੇ ਹਾਜੀਪੁਰ ਲੈਫਟ ਹਾਂਜੀ, ਹਾਜੀਪੁਰ ਖੱਬੇ ਬੰਨੇ ਨੂੰ, ਸੱਜੇ ਬੰਨੇ ਨੂੰ ਹਾਂਜੀ ਤੇਜਪੁਰ, ਤੇ ਸੱਜੇ ਬੰਨੇ ਨੂੰ ਨਹੀਂ, ਉਹ ਪਿੰਡ ਦਾ ਨਾਂ ਕਿ ਸੌਲੀ ਨਾਲ ਆ ਜਾਂਦੀ ਹੈ। ਤੇ ਪੁਰਖਵਾਲ ਚੂੰਕਿ ਸਾਡੀ ਅਜ਼ੀਜ਼ਦਾਰੀ ਸੀ। ਕਿਹਨਾਂ ਨਾਲ ਸੀ? ਇਹ ਨੰਬਰਦਾਰ ਜ਼ਿਆ ਸਾਹਿਬ ਦੇ ਵਾਲਿਦ ਸਾਹਿਬ ਸੀਗੇ, 75 ਬੈਠੇ ਹਾਂਜੀ, ਚੋਰ ਨਜ਼ੀਰ ਕਸਾਣਾ ਸਾਹਿਬ। ਇਹਨਾਂ ਦੇ ਕਸਾਣਾ ਸਾਹਿਬ ਦੀ ਜਿਹੜੀ ਸੀ ਨਾ, ਮਿਸਿਸ ਨਜ਼ੀਰ ਕਸਾਣਾ ਸਾਹਿਬ ਦੀ, ਉਹ ਮੇਰੇ ਵਾਲਿਦ ਸਾਹਿਬ ਦੀ ਫੁੱਫੀ ਸੀ। ਤੇ ਜ਼ਿਆ ਕਸਾਣਾ ਸਾਹਿਬ ਮੇਰੇ ਅੱਬੂ ਦੇ ਕਜ਼ਨ ਦੀ ਜ਼ਾਤ ਪਾਈ ਆ। ਉਸ ਨਿਸਬਤ ਨਾਲ ਅਸੀਂ ਉੱਥੇ ਗਏ ਸੀ। ਫਿਰ ਸਾਡੇ ਪਿੰਡ ਇੱਥੇ ਸਾਡੇ ਚਾਚੇ ਆ ਚੌਧਰੀ ਅਬਦੁਲ ਹਮੀਦ ਤੇ ਮੁਸ਼ਤਾਕ, ਇਹ ਵੀ ਪੁਰਖਵਾਲ ਤੋਂ। ਹਾਂਜੀ, ਫਿਰ ਅਸੀਂ ਜਾ ਕੇ ਉੱਥੇ ਉਹਨਾਂ ਪਿੰਡ 'ਚ ਮਿਲੇ ਪੁਰਾਣੇ ਬਜ਼ੁਰਗਾਂ 'ਚੋਂ, ਤੇ ਉਹ ਇੱਕ ਚੌਕੀਦਾਰ ਹੀ ਮਿਲੇ, ਲੇਕਿਨ ਚੂੰਕਿ ਬਜ਼ੁਰਗ ਬੜੇ ਹੋ ਚੁੱਕੇ ਸੀ, ਉਹਨਾਂ ਨੂੰ ਪਤਾ ਸੀ ਬਜ਼ੁਰਗ। ਉਹਨਾਂ ਦਾ ਨਾਮ ਯਾਦ? ਨਾਮ ਉਹਨਾਂ ਦਾ ਹੁਣ ਭੁੱਲ ਗਿਆ। ਹਾਂ, ਤੇ ਫਿਰ ਉੱਥੇ ਦੇ ਸੀਗੇ ਜ਼ੈਲਦਾਰ ਸੀ ਚੌਧਰੀ ਪਿਆਰਾ ਸਿੰਘ, ਉਹਨਾਂ ਨੇ ਸਾਡੀ ਬੜੀ ਖਿਦਮਤ ਕੀਤੀ, ਸਾਨੂੰ ਰੱਖਿਆ, ਖਾਣੇ ਖਿਲਾਏ, ਆਫਰ ਕੀਤੀ ਕਿ ਮੇਰੇ ਕੋਲ ਬੇਟਾ ਆ ਕੇ ਅੱਗੇ ਤੋਂ ਰਹਿਣਾ, ਅੱਲਾ ਉਹਨੂੰ ਸਿਹਤ ਤੰਦਰੁਸਤੀ ਦੇਵੇ। ਉਹ ਵੀ ਬੇਸਿਕਲੀ ਮਹਾਜਰ ਹੋ ਕੇ ਗਏ ਆ ਸਾਹੀਵਾਲ। ਹਾਂਜੀ, ਤੇ ਨੰਬਰਦਾਰ ਹਕਮ ਸਿੰਘ ਜਿਹੜੇ ਆ, ਉਸ ਪਿੰਡ ਦੇ ਨੰਬਰਦਾਰ, ਉਹਨਾਂ ਨੇ ਸਾਡੀ ਬੜੀ ਨਾ ਇਹ ਕਹਿ ਲਓ ਕਿ ਵੀ ਬੜਾ ਸਾਨੂੰ ਇੱਜ਼ਤ ਬਖਸ਼ੀ। ਅੱਛਾ, ਪਾਰਟੀਸ਼ਨ ਤੋਂ ਪਹਿਲੇ ਵੀ ਹਾਕੋ ਉੱਥੇ ਇੱਕ ਪਿੰਡ ਹੁੰਦਾ ਸੀ, ਉਹ ਵੀ ਚੌਧਰੀ ਬੰਦਾ ਸੀ, ਤੇ ਹੁਣ ਵੀ ਜਿਹੜਾ ਲੰਬੜਦਾਰ ਆ ਹਾਕਮ ਸਿੰਘ? ਹਾਂਜੀ, ਇਹ ਹਾਕਮ ਸਿੰਘ ਗਏ ਹੋਏ ਆ ਬੇਸਿਕਲੀ ਚਿਸ਼ਤੀਆਂ ਦੇ ਕੋਲ 31 ਦੇ ਪਿੰਡ ਚੋਂ ਮਾਈਗ੍ਰੇਟ ਹੋ ਕੇ ਗਏ। ਉਹ ਬੜਾ ਯਾਦ ਕਰਦੇ, ਉਹਨਾਂ ਦਾ ਉਸਤਾਦ ਸੀ ਇਸਮਾਈਲ ਸਾਹਿਬ। ਉਹ ਕਹਿੰਦੇ ਮਾਸਟਰ ਇਸਮਾਈਲ ਸਾਹਿਬ ਮੇਰੇ ਉਸਤਾਦ ਸੀ, ਕਿਤੇ ਕੋਈ ਉਹਨਾਂ ਦੀ ਨਸਲ ਦਾ ਬੰਦਾ ਮਿਲ ਜਾ, ਮੇਰਾ ਉਹਨਾਂ ਨੂੰ ਸਲਾਮ ਕਰ। ਹਾਂਜੀ, ਕਿੰਨੀ ਤਾਂਘ ਹੈ। ਹਾਂਜੀ ਹਾਂਜੀ, ਬਿਲਕੁਲ। ਹਾਂਜੀ, ਉਹ ਜਿਹੜੇ ਨਾ ਜੀ ਬੇਸਿਕਲੀ ਇਨਸਾਨ ਦਾ ਬਚਪਨ ਜਿੱਥੇ ਗੁਜ਼ਰਿਆ ਉਹ ਜਗ੍ਹਾ ਉਹਨੂੰ ਭੁੱਲ ਨਹੀਂ ਸਕਦੀ। ਇਹੀ ਜਿੱਦਾਂ ਸਾਨੂੰ ਉੱਥੇ ਉਲਫਤ ਆ, ਇੱਦਾਂ ਹੀ ਉਹਨਾਂ ਲੋਕਾਂ ਨੂੰ ਵੀ ਜਿਨ੍ਹਾਂ ਦਾ ਬਚਪਨ ਇੱਥੇ ਗੁਜ਼ਰਿਆ, ਉਹਨਾਂ ਦੀਆਂ ਵੀ ਯਾਦਾਂ ਵਾਬਸਤਾ ਆਪਣੇ ਬਚਪਨ ਦੀਆਂ। ਹਰ ਬੰਦੇ ਦੀ ਕੋਸ਼ਿਸ਼ ਆ ਕਿ ਮੇਰੇ ਮਿਲਣ ਵਾਲਾ ਮੈਨੂੰ। ਅੱਛਾ, ਫਿਰ ਜਿੱਦਣ ਤੁਸੀਂ ਉੱਥੋਂ ਕੂਚ ਕੀਤਾ, ਆਪਣਾ ਸਫ਼ਰ ਤੁਹਾਡਾ ਵਾਪਸੀ ਦਾ ਸ਼ੁਰੂ ਹੋਇਆ, ਫਿਰ ਕਿੱਦਾਂ ਅਲਵਿਦਾ ਕੀਤਾ ਲੋਕਾਂ ਨੇ? ਬਸ ਇੱਦਾਂ ਜੀ ਕਿ ਮੁਹੱਬਤ ਵਾਲੇ ਲੋਕ ਵੀ ਮਿਲ ਕੇ ਬਸ ਇਹੀ ਕਹਿ ਸਕਦੇ ਆ ਕਿ ਤੁਹਾਨੂੰ ਕਿ ਦੁਬਾਰਾ ਆਉਣਾ, ਤੁਸੀਂ ਆ ਕੇ ਮਿਲਣਾ ਗਿਲਣਾ। ਤੇ ਅੱਲਾ ਨੇ ਇੱਕ ਬਹੁਤ ਫਜ਼ਲ ਇਹ ਕੀਤਾ ਕਿ ਬਜ਼ੁਰਗਾਂ ਦੀ ਮੌਜੂਦਗੀ ਦੇ ਵਿੱਚ ਅਗਲੀ ਨਸਲ ਨੂੰ ਇੱਕ ਦੂਜੇ ਨਾਲ ਤਾਰਫ ਹੋ ਗਿਆ ਕਿ ਸਾਡੇ ਆਪਣੇ ਆ, ਇਹ ਸਾਡੇ ਆ, ਉਹ ਉਧਰ ਚਲੇ ਗਏ, ਇਹ ਇੱਧਰ ਰਹਿੰਦੇ ਆ। ਤੇ ਜੇ ਉਹਨਾਂ ਦੇ ਜਾਣ ਤੋਂ ਬਾਅਦ ਅਸੀਂ ਜਾਂਦੇ ਤੇ ਸ਼ਾਇਦ ਉਹ ਲੋਕ ਸਾਨੂੰ ਪਛਾਣਨ ਤੋਂ ਵੀ ਇਨਕਾਰ ਕਰਦੇ, ਕਿਉਂਕਿ ਉਹਨਾਂ ਦੇ ਵੱਸ ਤੇ ਨਹੀਂ। ਉਹਨਾਂ ਬਜ਼ੁਰਗਾਂ ਨੇ ਦੱਸ ਦਿੱਤਾ ਆਪਣੇ ਪੋਤਿਆਂ ਨੂੰ, ਬੇਟਿਆਂ ਨੂੰ ਕਿ ਯਾਰ ਇਹ ਆਪਣੇ ਆ, ਫਲਾਂ ਦਾ ਬੇਟਾ, ਫਲਾਂ ਦਾ ਪੋਤਾ, ਇਹਨਾਂ ਨੇ ਫਲਾਨਾ ਫਲਾਨੇ ਤਰ੍ਹਾਂ ਦਾ ਰਾਬਤੇ, ਫੋਨ ਨੰਬਰ ਮਿਲ ਗਏ ਇੱਕ ਦੂਜੇ ਨਾਲ, ਹੁਣ ਰਾਬਤਿਆਂ 'ਚ ਹੋ ਗਏ। ਨਹੀਂ ਤੇ ਅਦਰਵਾਈਜ਼ ਤੇ ਹਨੇਰੇ 'ਚ ਹੀ ਸੀ ਨਾ, ਕਿ ਉਹ ਸਾਨੂੰ ਯਾਦ ਕਰੀ ਜਾਂਦੇ ਸੀ, ਅਸੀਂ ਉਹਨਾਂ ਨੂੰ ਯਾਦ ਕਰੀ ਜਾਂਦੇ ਸੀ। ਇਹ ਅੱਲਾ ਨੇ ਬੜਾ ਫਜ਼ਲ ਕੀਤਾ, ਮਿਲ ਪਏ ਆਪਸ 'ਚ। ਤੁਹਾਡਾ ਜੀ ਫਿਰ ਪਿਆਰ ਮੁਹੱਬਤ ਦਾ ਸਫ਼ਰ ਜਿਹੜਾ ਇਹ ਆਪਣੇ ਇਖਤਤਾਮ ਨੂੰ ਪਹੁੰਚਿਆ ਜੀ। ਉੱਥੇ ਜਦੋਂ ਵਾਪਸੀ ਹੋਣ ਲੱਗੀ, ਕੋਈ ਪਿਆਰ ਮੁਹੱਬਤ ਦੀਆਂ ਨਿਸ਼ਾਨੀਆਂ ਵੀ? ਹਾਂਜੀ ਹਾਂਜੀ, ਬਹੁਤ ਜੀ। ਸਾਨੂੰ ਉਹਨਾਂ ਨੇ ਉਹਨਾਂ ਦੇ ਸਪੈਸ਼ਲ ਜ਼ਰਾ ਬੋਸਕੀ ਆਪਣੇ ਨਾਲੋਂ ਸਪੈਸ਼ਲ ਹੁੰਦੀ ਆ ਕਿ ਹਰ ਬੰਦਾ, ਉਹਨਾਂ ਨੇ ਉਹ ਆਪਣੇ 2 ਘੋੜਾ ਬੋਸ। ਹਾਂਜੀ ਹਾਂਜੀ, ਉਹ ਉਹਨਾਂ ਨੂੰ ਹੀ ਪਤਾ ਜੀ। ਉਹਨਾਂ ਨੇ ਆਪਣੀ ਮੁਹੱਬਤ ਨਾਲ ਜੋ ਦਿੱਤੀ ਜੀ। ਹਾਂਜੀ ਹਾਂਜੀ, ਪੱਗ। ਹਾਂਜੀ ਹਾਂਜੀ, ਤੇ ਇੱਕ ਨਾ ਉਹ ਆਪਣੇ ਤੇ ਇੱਥੇ ਲੋਈ ਕਹਿੰਦੇ ਨਾ, ਜਾਂ ਚਾਦਰ ਕਹਿੰਦੇ, ਉਹ ਭੂਰੀਆਂ ਕਹਿੰਦੇ ਆ, ਉਹ ਭੂਰੀਆਂ ਉਹਨਾਂ ਨੇ ਦਿੱਤੀਆਂ ਸਾਰਿਆਂ ਘਰਾਂ ਨੇ। ਅੱਲਾ ਨੂੰ ਖੁਸ਼ ਰੱਖੇ। ਤਾਇਆ ਜੀ ਪਿਆਰਾ ਸਿੰਘ ਜਿਹੜੇ ਸੀਗੇ, ਉਸ ਤੁਹਾਡੇ ਪਿੰਡ ਕੀ ਕਹਿੰਦੇ ਪੁਰਖਵਾਲ ਦੇ ਨਾਲ,
ਉਹਨਾਂ ਨੇ ਨਗਦ ਪੈਸੇ 2000 ਦਿੱਤਾ, ਉਹਨਾਂ ਕਹਾ ਪੁੱਤਰਾ ਆਪਣੀ ਮਰਜ਼ੀ ਦੀ ਸ਼ੈ ਲਈ। ਤੇ ਜਿੱਦਾਂ ਗਏ ਜਿੰਨੇ ਖਰਚੇ ਸੀ ਉਹਨਾਂ ਬਜ਼ੁਰਗਾਂ ਨੇ ਉਦਾਂ ਹੀ ਸਾਡੇ ਨਾਲ ਨਾ ਪਿਆਰ ਮੁਹੱਬਤ ਦਾ ਬੜਾ, ਇਦਾਂ ਜਿੱਦਾਂ ਆਪਣੇ ਬੱਚਿਆਂ ਨਾਲ ਕਰੀ। ਜਿੱਦਾਂ ਨਾਨਕਿਆਂ ਦੇ ਜਾਂਦੇ ਆ ਨਿਆਣੇ, ਉਹ ਮੁੜ ਕੇ ਪੈਸੇ ਦੇ ਕੇ ਜਾਂ ਸੂਟ ਦੇ ਕੇ ਭੇਜਦੇ। ਬਿਲਕੁਲ ਇਦਾਂ ਹੀ। ਅਸਲ ਗੱਲ ਇਦਾਂ ਕਿ ਵੀ ਇਹ ਉਹਨਾਂ ਦੀ ਮੁਹੱਬਤ ਆ ਬਜ਼ੁਰਗਾਂ ਦੀ, ਜਿਨ੍ਹਾਂ ਨੇ ਪੁਰਾਣੇ ਜ਼ਮਾਨੇ ਦੇ ਜਿਹੜੇ ਲੋਕ ਆ ਇਹ ਨਾਯਾਬ ਹੁੰਦੇ ਜਾਂਦੇ ਆ। ਜਿੱਦਣ ਇਹ ਚਲੇ ਗਏ ਨਾ ਉਦੋਂ ਚੋਈ ਸਾਹਿਬ ਇਹ ਇਕਦਾਰ ਵੀ ਨਹੀਂ ਰਹਿਣਗੇ, ਸਾਂਝਾ ਵੀ ਮੁੱਕ ਜਾਣਾ, ਸਾਂਝਾ ਵੀ ਮੁੱਕ ਜਾਣਗੇ, ਚੈਪਟਰ ਕਲੋਜ਼ ਹੋ ਜਾਏਗਾ। ਇਹ ਬਜ਼ੁਰਗ ਜਿਹੜੇ ਆ ਨਾ ਇਹਨਾਂ ਦੇ ਨਾਲ ਹੀ ਆ ਸਾਰੀਆਂ ਗੱਲਾਂ ਜੀ। ਉਹਨਾਂ ਨੂੰ ਅੱਲਾ ਖੁਸ਼ ਰੱਖੇ ਜੀ। ਉਹਨਾਂ ਨੇ ਸਾਡਾ ਬੜਾ ਮਾਨ ਸਨਮਾਨ ਕੀਤਾ, ਅਸੀਂ ਉਹਨਾਂ ਲਈ ਦੁਆਵਾਂ ਹੀ ਕਰ ਸਕਦੇ ਹਾਂ। ਅੱਛਾ, ਜਦੋਂ ਫਿਰ ਪਾਕਿਸਤਾਨ ਪਹੁੰਚੇ ਤਾਂ ਅਸੀਂ ਇੱਥੋਂ ਆ ਕੇ ਤੁਹਾਨੂੰ ਲੋਕ ਤਾਂ ਮਿਲਣ ਲਾ ਕੇ ਪੁੱਛਦੇ ਹੋਣੇ ਆ ਵੀ ਤੁਸੀਂ ਇੱਥੇ ਟੂਰ ਕਰਕੇ ਆਏ, ਕਿੱਦਾਂ ਰਿਹਾ? ਹਾਂਜੀ ਬਿਲਕੁਲ, ਸਾਰੀ ਜ਼ਾਹਰ ਆ ਕਿ ਜਿਹੜੇ ਬਜ਼ੁਰਗ ਜਿਨ੍ਹਾਂ ਦੀਆਂ ਰੂਟਸ ਉੱਥੇ ਆ ਉਹ ਸਾਰੇ ਉਹਨਾਂ ਨੂੰ ਤੇ ਬੜਾ ਇਸ਼ਤਿਆਕ ਸੀ ਕਿ ਕੌਣ ਮੇਰੇ ਪਿੰਡ ਗਿਆ, ਕਿੱਦਾਂ ਗਿਆ। ਇੱਕ ਮੋਬਾਈਲ ਦਾ ਦੌਰ ਸੀ, ਜਿਹੜੇ ਪਿੰਡ ਜਾਂਦੇ ਸੀ ਉਸ ਪਿੰਡ ਦੇ ਬੰਦਿਆਂ ਨਾਲ ਗੱਲ ਕਰਾ ਦਿੰਦੇ ਸੀ। ਇਹ ਹੁਣ ਅਸੀਂ ਮਸਲਨ 475 ਚ ਕਟੌੜ ਦੇ ਲੋਕ ਸਾਰੇ ਆ, ਉਹਨਾਂ ਦੇ ਨੰਬਰਦਾਰ ਨਾਲ ਉੱਥੇ ਦੇ ਨਾਲ ਗੱਲ ਕਰਾਈ, ਇੱਥੇ ਬਜ਼ੁਰਗਾਂ ਦੇ ਨਾਲ ਕਰਾਈ, ਉਹਨਾਂ ਦੇ ਲੋਕਾਂ ਨਾਲ ਸਾਰਿਆਂ ਨਾਲ ਜਿੱਥੇ ਜਿੱਥੇ ਜਾਂਦੇ ਸੀ ਉਸ ਪਿੰਡ ਦਾ ਬੰਦਾ ਜਿਹਦਾ ਪਤਾ ਸੀ ਰਾਬਤਾ ਕਰਾ ਦਿੰਦੇ ਸੀ। ਹੁਣ ਅੱਗੇ ਬਹੁਤ ਵਧੀਆ ਸਫ਼ਰ ਰਿਹਾ ਜੀ। ਤੁਸੀਂ ਹੁਣ ਸਾਨੂੰ ਆਖਰ ਤੇ ਦੱਸੋ ਵੀ ਤੁਸੀਂ ਕੀ ਪੈਗਾਮ ਦੇਣਾ ਚਾਹੁੰਦੇ ਹੋ ਕਿ ਕੌਮ ਲਈ, ਸਾਡੀ ਦੋਵਾਂ ਮੁਲਕਾਂ ਦੀ ਕੌਮ ਲਈ ਕਿਸ ਤਰ੍ਹਾਂ ਦਾ ਪੈਗਾਮ ਆ ਤੁਹਾਡੇ ਲਈ? ਅਸੀਂ ਤਾਂ ਇਹ ਗੱਲ ਕਹਾਂ ਕਿ ਅਮਨ ਆਸ਼ਤੀ ਨਾਲ ਰਹਿਣਾ ਚਾਹੀਦਾ, ਕਿਉਂਕਿ ਪੰਜਾਬੀ ਸਾਡੇ ਹਮ ਜ਼ੁਬਾਨ ਵੀ ਆ ਤੇ ਸਾਨੂੰ ਉਹਨਾਂ ਨਾਲ ਮੁਹੱਬਤ ਦਾ ਇਜ਼ਹਾਰ ਜਿੰਨਾ ਕਰਾਂਗੇ ਉਹ ਸਾਡੇ ਨਾਲ ਜਿੰਨਾ ਕਰਦੇ ਆ। ਇਹ ਜੋ ਦੋ ਤਰਫਾ ਹੁੰਦਾ ਨਾ ਇਹ ਮਾਮਲਾ, ਜੇ ਅਸੀਂ ਮੁਹੱਬਤ ਨਹੀਂ ਕਰਾਂਗੇ ਉਹ ਵੀ ਨਹੀਂ ਕਰਨਗੇ। ਸਾਨੂੰ ਮੁਹੱਬਤ ਨਾਲ, ਅਮਨ ਨਾਲ, ਸਲੂਕ ਨਾਲ, ਜਿਸ ਮੁਲਕ 'ਚ ਜਾਓ ਉਸ ਮੁਲਕ ਦੇ ਕਾਨੂੰਨ ਨੂੰ ਓਬੇ ਕਰੋ ਤੇ ਬਿਲਕੁਲ ਠੀਕ ਤਰੀਕੇ ਦੇ ਨਾਲ ਜਾਣਾ ਚਾਹੀਦਾ, ਠੀਕ ਤਰੀਕੇ ਨਾਲ ਆਉਣਾ ਚਾਹੀਦਾ, ਤਾਂ ਕਿ ਉਹਨਾਂ ਲਈ ਵੀ ਪਰੇਸ਼ਾਨੀ ਨਾ ਬਣੇ, ਸਾਡੇ ਲਈ ਵੀ ਨਾ ਬਣੇ। ਜਿਸ ਬੰਦੇ ਨੇ ਬੁਲਾਇਆ ਉਹਦੇ ਲਈ ਸਾਡੇ ਨੂੰ ਜ਼ਿਆਦਾ ਪਰੇਸ਼ਾਨੀ, ਕਿਉਂਕਿ ਉਹ ਸਾਡੇ ਕਾਲ ਆਫ ਫੇਲ ਦਾ ਜ਼ਿੰਮੇਦਾਰ। ਇਸ ਲਈ ਇਨਸਾਨ ਨੂੰ ਕਾਨੂੰਨ ਦੀ ਨਾ ਜੀ ਪਾਸਦਾਰੀ ਕਰਨੀ ਚਾਹੀਦੀ। ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ ਸ਼ੇਖ ਸਾਹਿਬ ਉਹਨਾਂ ਦੀ ਕਿ ਇਹਨਾਂ ਨੇ ਆਪਣੀ ਦਾਸਤਾਨ ਸਾਨੂੰ ਸੁਣਾਈ ਔਰ ਇੱਕ ਮੁਹੱਬਤ ਦਾ, ਅਮਨ ਦਾ ਪੈਗਾਮ ਦਿੱਤਾ। ਇਨਸ਼ਾਅੱਲਾ ਫਿਰ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਤੁਹਾਡੀ ਖਿਦਮਤ 'ਚ ਹਾਜ਼ਰ ਹੋਏਗੀ ਜੀ। ਰੱਬ ਰਾਖਾ ਜੀ।